ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵਾਈਟ ਪੰਜਾਬ ਫਿਲਮ ਕੀਤੀ ਗਈ ਤੇ ਇਸ ਦੇ ਬਾਰੇ ਨਜ਼ਰੀਆ ਕੀ ਰੱਖਦੇ ਹੋ? ਤਜਰਬਾ ਕੀ ਰਿਹਾ? ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਫਿਲਮ ਆ ਤੇ ਗਈ, ਕਿੰਨੀ ਕੁ ਮਕਬੂਲੀਅਤ ਮਿਲੀ ਹੈ? ਹਰ ਫਿਲਮ ਤੋਂ ਬਾਅਦ ਸਾਰੇ ਇਹੀ ਕਹਿੰਦੇ ਆ ਵੀ ਬਹੁਤ ਪਿਆਰ ਮਿਲਿਆ, ਧੰਨਵਾਦ। ਉਹ ਮੈਂ ਝੂਠਾ ਧੰਨਵਾਦ ਨਹੀਂ ਕਰਦਾ, ਸੱਚੀਓ ਬਹੁਤ ਪਿਆਰ ਮਿਲਿਆ, ਬਹੁਤ ਮੈਸੇਜ ਆਏ। ਸਗੋਂ ਲੋਕਾਂ ਨੇ ਮੈਨੂੰ ਇਹ ਕਿਹਾ ਵੀ ਮਿੱਟੀ ਮਿੱਟੀ ਵਿਰਾਸਤ ਬੱਬਰਾਂ ਦੀ, ਮਸੰਦ ਤੇ ਹੁਣ ਵਾਈਟ ਪੰਜਾਬ, ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਕਰ ਦਿਓ। ਇਹ ਫਿਲਮ ਤਾਂ ਮੇਰੀ ਝੋਲੀ 'ਚ ਡਿੱਗੇ, ਦੇ ਲਈ ਮੇਰਾ ਕੋਈ ਐਫਰਟ ਨਹੀਂ ਸੀ। ਇਹ ਤਾਂ ਗੱਬਰ ਨੇ ਮੈਨੂੰ ਬੁਲਾ ਕੇ ਰੋਲ ਸੁਣਾਇਆ, ਤੇ ਹਾਲਾਂਕਿ ਮੈਂ ਕਰਨਾ ਨਹੀਂ ਚਾਹੁੰਦਾ ਰੋਲ। ਫਿਰ ਉਹਨੇ ਮੈਨੂੰ ਕਿਹਾ ਕਿ ਇਹ ਪੰਜਾਬ ਦੀ ਗੱਲ ਕਰਨੀ ਹੈ ਭਾਜੀ, ਆਪਣੇ ਯੂਥ ਦੀ ਗੱਲ ਕਰਨੀ ਹੈ, ਮੁੰਡੇ ਮਰ ਰਹੇ ਆ ਹੈ ਨਾ, ਵੀ ਤੁਸੀਂ, ਤੁਹਾਡਾ ਸਾਥ ਜ਼ਰੂਰੀ ਆ। ਚਲੋ ਫਿਰ ਇਹ ਗੱਲ ਹੋਈ ਤਾਂ ਮੈਂ ਕਿਹਾ ਠੀਕ ਹੈ, ਮੈਂ ਇਹ ਰੋਲ ਕਰੂੰਗਾ। ਫਿਰ ਮੈਂ ਰੋਲ ਕੀਤਾ ਤੇ ਉਸ ਰੋਲ ਨੂੰ ਬਹੁਤ ਪਿਆਰ ਮਿਲਿਆ। ਪਹਿਲੀ ਵਾਰ ਇੰਨਾ ਨੈਗੇਟਿਵ, ਖੈਰ ਗ੍ਰੇ ਸੀ, ਨੈਗੇਟਿਵ ਤਾਂ ਨਹੀਂ ਸੀ, ਗ੍ਰੇ ਸ਼ੇਡ ਕਰੈਕਟਰ ਸੀ। ਮਤਲਬ ਬਹੁਤ ਜ਼ਿਆਦਾ ਪਿਆਰ ਮਿਲਿਆ ਫਿਲਮ ਨੂੰ ਵੀ, ਤੇ ਸਾਡੇ ਸਾਰੇ ਕਿਰਦਾਰਾਂ ਨੂੰ ਬਹੁਤ ਪਿਆਰ ਮਿਲਿਆ। ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਫੇਰ ਬਦਲ ਮੰਨਦੇ ਆ ਕਿ ਉਹਨਾਂ ਦੇ ਵੱਲੋਂ ਪ੍ਰਮੋਟ ਕੀਤਾ ਗਿਆ। ਵੀ ਆਪਾਂ ਐਵੇਂ ਕਹੀਏ ਵੀ ਬਹੁਤ ਸਪੋਰਟ ਮਿਲ ਗਈ, ਕਿਸੇ ਦੀ ਸਪੋਰਟ ਨਹੀਂ ਮਿਲੀ। ਵੈਸੇ ਵੀ ਪੰਜਾਬ ਸਰਕਾਰ ਤਾਂ ਸਿਨੇਮੇ ਨੂੰ ਸਪੋਰਟ ਕਰਦੀ ਹੋਈ ਨਹੀਂ, ਕੋਈ ਵੀ ਨਹੀਂ ਕਰਦੀ। ਨਾ ਅਕਾਲੀਆਂ ਨੇ ਕੀਤੀ, ਨਾ ਕਾਂਗਰਸ ਸਰਕਾਰ ਨੇ ਵੀ ਐਡੀ ਸਪੋਰਟ ਨਹੀਂ ਕੀਤੀ। ਕੀ ਲੱਗਦਾ ਕਿ ਪੰਜਾਬੀ ਜਿਹੜਾ ਸਿਨੇਮਾ ਹੈ ਉਹ ਕੀ ਮਾਨਤਾ ਰੱਖਦਾ ਹੈ, ਕਿਸ ਤਰ੍ਹਾਂ ਦਾ ਸਥਾਨ ਰੱਖਦਾ ਹੈ ਇਹ ਜਿਹੀਆਂ ਚੀਜ਼ਾਂ? ਮਸੰਦ 'ਚ ਦੱਸਿਆ ਸੀ ਵੀ ਕਿਵੇਂ ਮਸੰਦਾਂ ਨੇ 84 ਤੋਂ ਬਾਅਦ ਫਿਰ ਦੁਬਾਰਾ ਉਹ ਉੱਠੇ ਤੇ ਉਹਨਾਂ ਨੇ ਕਿਵੇਂ ਫਿਰ ਜ਼ੁਲਮ ਢਾਏ, ਠੀਕ ਹੈ, ਤੇ ਉਹਨਾਂ ਦਾ ਅੰਜਾਮ ਕੀ ਹੋਇਆ। ਇਹ ਮਸੰਦਾਂ ਨੂੰ ਸੁਨੇਹਾ ਸੀ ਵੀ ਤੁਸੀਂ ਪੰਜਾਬ ਦੇ ਲੋਕਾਂ ਨਾਲ ਐਂ ਕਰੋਗੇ ਤਾਂ ਉਹ ਫਾਈਟ ਬੈਕ ਕਰਨਗੇ। ਵਾਈਟ ਪੰਜਾਬ 'ਚ ਯੂਥ ਨੂੰ ਇਹ ਸੁਨੇਹਾ ਵੀ ਜਿਹੜੇ ਰਾਹਾਂ 'ਤੇ ਤੁਸੀਂ ਤੁਰਦੇ ਹੋ, ਪਾਵਰ ਬਾਈ ਕਹਾਉਣ ਦੇ ਸ਼ੌਂਕ ਰੱਖਦੇ ਹੋ, ਇਹਦਾ ਅੰਜਾਮ ਬਹੁਤ ਭੈੜਾ। ਪਰ ਉਹ ਸਾਰੀਆਂ ਚੀਜ਼ਾਂ ਇੰਟਰਟੇਨਮੈਂਟ ਸੀ। ਹੁਣ ਗੈਂਗਵਾਰ 'ਤੇ ਫਿਲਮਾਂ ਤਾਂ ਬਹੁਤ ਵੀ ਹੁੰਦੀਆਂ ਨੇ ਔਰ ਚੱਲਦੀਆਂ ਵੀ ਨੇ। ਜਿਸ ਤਰ੍ਹਾਂ ਦੀਆਂ ਤੁਸੀਂ ਫਿਲਮਾਂ ਕਰ ਰਹੇ ਹੋ, ਇਹ ਫਿਲਮਾਂ ਕਰਨਾ ਤੁਹਾਡਾ ਸ਼ੌਂਕ ਹੈ ਜਾਂ ਮਜਬੂਰੀ ਹੈ, ਕੀ ਕਾਰਨ ਹੈ? ਹਰ ਬੰਦਾ ਦੇਖੋ ਆਪਣੇ ਤਰੀਕੇ ਨਾਲ ਜੀਂਦਾ, ਹਰ ਬੰਦੇ ਨੂੰ ਕੁਛ ਨਾ ਕੁਛ ਵਧੀਆ ਲੱਗਦਾ। ਮੈਨੂੰ ਇਹ ਫਿਲਮਾਂ ਕਰਨਾ ਵਧੀਆ ਲੱਗਦਾ ਵੀ ਠੀਕ ਆ ਯਾਰ, ਇੱਕ ਤਾਂ ਵਧੀਆ ਐਂਟਰਟੇਨਮੈਂਟ, ਵਧੀਆ ਪਰਫੋਰਮ ਕਰਨ ਦਾ ਮੌਕਾ ਮਿਲਦਾ ਤੁਹਾਨੂੰ। ਦੂਜਾ, ਇਹ ਫਿਲਮਾਂ 'ਚ ਐਂਟਰਟੇਨਮੈਂਟ ਵੱਧ ਹੁੰਦਾ। ਇਹ ਫਿਲਮਾਂ ਨੂੰ ਅਗਰ ਸਹੀ ਤਰੀਕੇ ਨਾਲ ਪਬਲਿਕ ਤੱਕ ਪਹੁੰਚਾਇਆ ਜਾਵੇ ਤਾਂ ਫਿਲਮਾਂ ਵੱਧ ਕਮਰਸ਼ੀਅਲ ਵੀ ਹੁੰਦੀਆਂ ਨੇ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅਜਿਹੀਆਂ ਗਤੀਵਿਧੀਆਂ ਹੋਈਆਂ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਕੁਝ 84 ਤੋਂ ਬਾਅਦ ਵਾਪਰਿਆ ਉਸ ਨੂੰ ਦਰਸਾਉਂਦਾ ਹੋਇਆ ਇੱਕ ਅਜਿਹੀ ਫਿਲਮ ਵਾਈਟ ਪੰਜਾਬ ਉਸ ਫਿਲਮ ਦੇ ਵਿੱਚ ਦਿਖਾਉਣ ਦੇ ਯਤਨ ਕੀਤੇ ਗਏ। ਪਰ ਇਹ ਵੀ ਦੇਖਣਾ ਹੋਵੇਗਾ ਕਿ ਪੰਜਾਬ ਸਣੇ ਪੰਜਾਬੀ ਜਿਹੜੀ ਵੀ ਜਗ੍ਹਾ ਦੇ ਉੱਪਰ ਜਾ ਕੇ ਵਸੇ ਨੇ, ਉਹਨਾਂ ਨੇ ਕਿੰਨੀ ਕੁ ਤਰਜੀਹ ਉਸ ਫਿਲਮ ਨੂੰ ਦਿੱਤੀ ਹੈ। ਤੇ ਇਸੇ ਫਿਲਮ ਦੇ ਵਿੱਚ ਇੱਕ ਖਾਸ ਭੂਮਿਕਾ ਨਿਭਾਉਣ ਵਾਲੇ ਰੱਬੀ ਕੰਦੋਲਾ ਮੇਰੇ ਨਾਲ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੰਦੋਲਾ ਜੀ, ਸਭ ਤੋਂ ਪਹਿਲਾਂ ਸਵਾਗਤ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰੱਬੀ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵਾਈਟ ਪੰਜਾਬ ਫਿਲਮ ਕੀਤੀ ਗਈ ਤੇ ਇਸ ਦੇ ਬਾਰੇ ਨਜ਼ਰੀਆ ਕੀ ਰੱਖਦੇ ਹੋ? ਤਜਰਬਾ ਕੀ ਰਿਹਾ? ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਫਿਲਮ ਆ ਤੇ ਗਈ, ਕਿੰਨੀ ਕੁ ਮਕਬੂਲੀਅਤ ਮਿਲੀ ਹੈ? ਦੇਖੋ, ਵਾਈਟ ਪੰਜਾਬ ਨੂੰ ਤਾਂ ਬਹੁਤ ਪਿਆਰ ਮਿਲਿਆ। ਅਸੀਂ ਇੰਨਾ ਸੋਚਿਆ ਨਹੀਂ ਸੀ ਓਨਾ ਪਿਆਰ ਮਿਲਿਆ। ਮੈਂ ਇਹ ਗੱਲ ਇਸ ਲਈ ਨਹੀਂ ਕਹਿੰਦਾ ਵੀ ਜਿਵੇਂ ਹਰ ਫਿਲਮ ਤੋਂ ਬਾਅਦ ਸਾਰੇ ਇਹੀ ਕਹਿੰਦੇ ਆ ਵੀ ਬਹੁਤ ਪਿਆਰ ਮਿਲਿਆ, ਧੰਨਵਾਦ। ਉਹ ਮੈਂ ਝੂਠਾ ਧੰਨਵਾਦ ਨਹੀਂ ਕਰਦਾ, ਸੱਚੀਓ ਬਹੁਤ ਪਿਆਰ ਮਿਲਿਆ, ਬਹੁਤ ਮੈਸੇਜ ਆਏ। ਸਗੋਂ ਲੋਕਾਂ ਨੇ ਮੈਨੂੰ ਇਹ ਕਿਹਾ ਵੀ ਮਿੱਟੀ ਮਿੱਟੀ ਵਿਰਾਸਤ ਬੱਬਰਾਂ ਦੀ, ਮਸੰਦ ਤੇ ਹੁਣ ਵਾਈਟ ਪੰਜਾਬ, ਵੀ ਤੁਸੀਂ ਇਹੋ ਜਿਹੀਆਂ ਫਿਲਮਾਂ ਕਰ ਦਿਓ। ਇਹ ਫਿਲਮ ਤਾਂ ਮੇਰੀ ਝੋਲੀ 'ਚ ਡਿੱਗੇ, ਦੇ ਲਈ ਮੇਰਾ ਕੋਈ ਐਫਰਟ ਨਹੀਂ ਸੀ। ਇਹ ਤਾਂ ਗੱਬਰ ਨੇ ਮੈਨੂੰ ਬੁਲਾ ਕੇ ਰੋਲ ਸੁਣਾਇਆ, ਤੇ ਹਾਲਾਂਕਿ ਮੈਂ ਕਰਨਾ ਨਹੀਂ ਚਾਹੁੰਦਾ ਰੋਲ। ਫਿਰ ਉਹਨੇ ਮੈਨੂੰ ਕਿਹਾ ਕਿ ਇਹ ਪੰਜਾਬ ਦੀ ਗੱਲ ਕਰਨੀ ਹੈ ਭਾਜੀ, ਆਪਣੇ ਯੂਥ ਦੀ ਗੱਲ ਕਰਨੀ ਹੈ, ਮੁੰਡੇ ਮਰ ਰਹੇ ਆ ਹੈ ਨਾ, ਵੀ ਤੁਸੀਂ, ਤੁਹਾਡਾ ਸਾਥ ਜ਼ਰੂਰੀ ਆ। ਚਲੋ ਫਿਰ ਇਹ ਗੱਲ ਹੋਈ ਤਾਂ ਮੈਂ ਕਿਹਾ ਠੀਕ ਹੈ, ਮੈਂ ਇਹ ਰੋਲ ਕਰੂੰਗਾ। ਫਿਰ ਮੈਂ ਰੋਲ ਕੀਤਾ ਤੇ ਉਸ ਰੋਲ ਨੂੰ ਬਹੁਤ ਪਿਆਰ ਮਿਲਿਆ। ਪਹਿਲੀ ਵਾਰ ਇੰਨਾ ਨੈਗੇਟਿਵ, ਖੈਰ ਗ੍ਰੇ ਸੀ, ਨੈਗੇਟਿਵ ਤਾਂ ਨਹੀਂ ਸੀ, ਗ੍ਰੇ ਸ਼ੇਡ ਕਰੈਕਟਰ ਸੀ। ਮਤਲਬ ਬਹੁਤ ਜ਼ਿਆਦਾ ਪਿਆਰ ਮਿਲਿਆ ਫਿਲਮ ਨੂੰ ਵੀ, ਤੇ ਸਾਡੇ ਸਾਰੇ ਕਿਰਦਾਰਾਂ ਨੂੰ ਬਹੁਤ ਪਿਆਰ ਮਿਲਿਆ। ਪੰਜਾਬ ਦੇ ਵਿੱਚ ਹਾਲ ਦੇ ਵਿੱਚ ਫਿਲਮਾਂ ਤਾਂ ਰਿਲੀਜ਼ ਹੋ ਰਹੀਆਂ ਨੇ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ
ਜਿਹੜੇ ਪੰਜਾਬ ਸਰਕਾਰ ਦੇ ਵਿੱਚ ਚੁਣੇ ਹੋਏ ਨੁਮਾਇੰਦੇ ਨੇ, ਜਿੰਨੇ ਵੱਡੇ ਪੱਧਰ ਦੇ ਉੱਪਰ ਜਾ ਕੇ ਉਹਨਾਂ ਨੇ ਪ੍ਰਮੋਸ਼ਨਾਂ ਕੀਤੀਆਂ ਉਸ ਚੀਜ਼ ਦੀਆਂ, ਜਿਵੇਂ ਤੁਸੀਂ ਸਟੂਡੈਂਟ ਲਾਈਫ ਨੂੰ ਲੈ ਕੇ ਡਰੱਗ ਨੂੰ ਟੱਚ ਕੀਤਾ, ਜਾਂ ਉਸ ਸੰਤਾਪ ਜਿਹੜਾ ਪੰਜਾਬ ਦੇ ਲੋਕਾਂ ਨੇ ਆਪਣੇ ਹੱਡਾਂ ਦੇ ਉੱਪਰ ਹੰਢਾਇਆ, ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਟੱਚ ਕਰਦੇ ਹੋ ਤਾਂ ਉਹਨਾਂ ਲੋਕਾਂ ਦੇ ਵੱਲੋਂ ਜਿਨ੍ਹਾਂ ਦਾ ਮੈਂ ਪੰਜਾਬ ਦੀ ਪੋਲੀਟੀਸ਼ਨ ਦੇ ਵਿੱਚ ਵੱਡਾ ਜ਼ਿਕਰ ਕੀਤਾ, ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਫੇਰ ਬਦਲ ਮੰਨਦੇ ਆ ਕਿ ਉਹਨਾਂ ਦੇ ਵੱਲੋਂ ਪ੍ਰਮੋਟ ਕੀਤਾ ਗਿਆ। ਨਹੀਂ ਕਿਸੇ ਦੀ ਐਡੀ ਸਪੋਰਟ ਨਹੀਂ ਮਿਲੀ ਹੈਗੀ ਫਿਲਮ ਨੂੰ, ਵੀ ਆਪਾਂ ਐਵੇਂ ਕਹੀਏ ਵੀ ਬਹੁਤ ਸਪੋਰਟ ਮਿਲ ਗਈ, ਕਿਸੇ ਦੀ ਸਪੋਰਟ ਨਹੀਂ ਮਿਲੀ। ਵੈਸੇ ਵੀ ਪੰਜਾਬ ਸਰਕਾਰ ਤਾਂ ਸਿਨੇਮੇ ਨੂੰ ਸਪੋਰਟ ਕਰਦੀ ਹੋਈ ਨਹੀਂ, ਕੋਈ ਵੀ ਨਹੀਂ ਕਰਦੀ, ਨਾ ਅਕਾਲੀਆਂ ਨੇ ਕੀਤੀ, ਨਾ ਕਾਂਗਰਸ ਸਰਕਾਰ ਨੇ ਵੀ ਐਡੀ ਸਪੋਰਟ ਨਹੀਂ ਕੀਤੀ, ਨਾ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਸਪੋਰਟ ਨਹੀਂ ਹੈਗੀ ਸਾਡੀ ਫਿਲਮ ਇੰਡਸਟਰੀ ਨੂੰ। ਅੱਜ ਵੀ ਸਾਡੀਆਂ ਟਿਕਟਾਂ ਉਸੇ ਰੇਟ 'ਤੇ ਵਿਕਦੀਆਂ ਨੇ ਜਿਸ ਰੇਟ 'ਤੇ 100 200 ਕਰੋੜ ਸ਼ਾਹਰੁਖ ਸਲਮਾਨ ਜਾਂ ਸਾਊਥ ਦੀਆਂ ਵੱਡੀਆਂ ਫਿਲਮਾਂ ਦੀਆਂ ਟਿਕਟਾਂ ਨੇ, ਸਾਡੇ ਵੀ ਉਹੀ ਰੇਟ ਨੇ। ਇਹ ਤਾਂ ਬਹੁਤ ਧੱਕਾ ਹੋ ਰਿਹਾ ਪੰਜਾਬੀ ਫਿਲਮਾਂ ਨਾਲ, ਪੰਜਾਬੀ ਲੈਂਗੁਏਜ ਨਾਲ, ਪਰ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ ਹੈ ਨਾ। ਮੇਰੇ ਵਰਗੇ ਬੋਲਦੇ ਰਹਿੰਦੇ ਨੇ ਨਿਊਜ਼ ਚੈਨਲਾਂ 'ਤੇ, ਲੋਕੀ ਵਾਹਵਾ ਕਰਦੇ ਨੇ, ਉਸ ਤੋਂ ਬਾਅਦ ਸਾਰੇ ਚੁੱਪ ਹੋ ਜਾਂਦੇ ਨੇ, ਕੋਈ ਫਰਕ ਨਹੀਂ ਪੈਂਦਾ। ਜਦੋਂ ਪੰਜਾਬੀ ਸਿਨੇਮੇ ਦੀ ਗੱਲ ਕਰਦੇ ਆ ਤੇ ਪੰਜਾਬੀ ਸਿਨੇਮੇ ਦੇ ਵਿੱਚ ਉਹ ਵੀ ਫਿਲਮਾਂ ਰਿਲੀਜ਼ ਹੁੰਦੀਆਂ ਨੇ, ਲੋਕ ਦੇਖਦੇ ਨੇ, ਜਿਹੜੀਆਂ ਕਿਤੇ ਨਾ ਕਿਤੇ ਲੋਕਾਂ ਦਾ ਮਨੋਰੰਜਨ ਕਰਦੀਆਂ ਨੇ, ਪਰ ਤੁਸੀਂ ਉਤੋਂ ਹਟ ਕੇ ਬਣਾਈ। ਇਸ ਤੋਂ ਪਹਿਲਾਂ ਵੀ ਜਿਹੜਾ ਤੁਹਾਡਾ ਫਰਕ ਰਿਹਾ ਉਹ ਹਿਸਟੋਰੀਕਲ ਸੀਗਾ, ਤਾਂ ਉਸ ਤੋਂ ਬਾਅਦ ਵੀ ਤੁਸੀਂ ਪੰਜਾਬ ਦੀ ਗੱਲ ਕੀਤੀ, ਮੌਜੂਦਾ ਸਮੇਂ ਦੇ ਵਿੱਚ ਜੋ ਪੰਜਾਬ ਦੀ ਨੌਜਵਾਨੀ ਦੇ ਹਾਲਾਤ ਹੈ ਉਹਨਾਂ ਦੀ ਗੱਲ ਕੀਤੀ। ਕੀ ਲੱਗਦਾ ਕਿ ਪੰਜਾਬੀ ਜਿਹੜਾ ਸਿਨੇਮਾ ਹੈ ਉਹ ਕੀ ਮਾਨਤਾ ਰੱਖਦਾ ਹੈ, ਕਿਸ ਤਰ੍ਹਾਂ ਦਾ ਸਥਾਨ ਰੱਖਦਾ ਹੈ ਇਹ ਜਿਹੀਆਂ ਚੀਜ਼ਾਂ? ਦੇਖੋ, ਮਨੋਰੰਜਨ ਤਾਂ ਇਹੋ ਜਿਹੀਆਂ ਫਿਲਮਾਂ 'ਚ ਵੱਧ ਹੁੰਦਾ, ਠੀਕ ਹੈ, ਲੋਕਾਂ ਨੂੰ ਜ਼ਿਆਦਾ ਮਜ਼ਾ ਆਉਂਦਾ। ਮਸੰਦ ਫਿਲਮ ਤੁਸੀਂ ਦੇਖੀ ਮੇਰੀ, ਉਹਦੇ 'ਚ ਮਤਲਬ IMDb ਤੇ 9.1 ਰੇਟਿੰਗ ਹੈ ਉਹਦੀ, ਮਸੰਦ ਦੀ। ਚੰਗੀਆਂ ਫਿਲਮਾਂ ਦੀ ਨਹੀਂ ਹੁੰਦੀ। ਅਗਰ ਆਪਾਂ ਉਹਨੂੰ ਇੱਕ ਇੰਟਰਟੇਨਮੈਂਟ ਪਹਿਲੂ ਤੋਂ ਦੇਖੀਏ ਤਾਂ ਉਹ ਬਾਕਮਾਲ ਫਿਲਮ ਹੈ ਮਸੰਦ, ਠੀਕ ਹੈ। ਸੇਮ ਹੁਣ ਆਹ ਵਾਈਟ ਪੰਜਾਬ ਹੈ, ਇਹ ਅਗਰ ਇੰਟਰਟੇਨਮੈਂਟ ਤੋਂ ਵੀ ਦੇਖੀਏ ਤਾਂ ਵੀ ਬਾਕਮਾਲ ਫਿਲਮ ਹੈ। ਸਾਡਾ ਕੰਮ ਹੁੰਦਾ ਵੀ ਜਿਵੇਂ ਮੱਝ ਨੂੰ ਸਿੱਧੀ ਗੋਲੀ ਦਿੰਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਤਾਂ ਥੁੱਕ ਦਿੰਦੀ ਸੀ ਉਹ, ਅਸੀਂ ਉਹਨੂੰ ਆਟੇ ਦੇ ਪੇੜੇ 'ਚ ਪਾ ਕੇ ਗੋਲੀ ਦਿੰਦੇ ਸੀ। ਐਵੇਂ ਅਸੀਂ ਲੋਕਾਂ ਨੂੰ ਇੰਟਰਟੇਨਮੈਂਟ ਦੇ ਵਿੱਚ ਇੱਕ ਮੈਸੇਜ ਦੇਈਦਾ। ਮਸੰਦ 'ਚ ਦੱਸਿਆ ਸੀ ਵੀ ਕਿਵੇਂ ਮਸੰਦਾਂ ਨੇ 84 ਤੋਂ ਬਾਅਦ ਫਿਰ ਦੁਬਾਰਾ ਉਹ ਉੱਠੇ ਅਤੇ ਉਹਨਾਂ ਨੇ ਕਿਵੇਂ ਫਿਰ ਜ਼ੁਲਮ ਢਾਏ, ਠੀਕ ਹੈ, ਅਤੇ ਉਹਨਾਂ ਦਾ ਅੰਜਾਮ ਕੀ ਹੋਇਆ। ਇਹ ਮਸੰਦਾਂ ਨੂੰ ਸੁਨੇਹਾ ਸੀ ਵੀ ਤੁਸੀਂ ਪੰਜਾਬ ਦੇ ਲੋਕਾਂ ਨਾਲ ਐਂ ਕਰੋਗੇ ਤਾਂ ਉਹ ਫਾਈਟ ਬੈਕ ਕਰਨਗੇ, ਲੜਨਗੇ ਤੁਹਾਡੇ ਨਾਲ, ਕੋਈ ਤਾਂ ਆਊਗਾ ਜਿਹੜਾ ਤੁਹਾਨੂੰ ਵੀ ਮਾਰੂਗਾ, ਉਹ ਸੁਨੇਹਾ ਸੀ। ਵਾਈਟ ਪੰਜਾਬ 'ਚ ਯੂਥ ਨੂੰ ਇਹ ਸੁਨੇਹਾ ਵੀ ਜਿਹੜੇ ਰਾਹਾਂ 'ਤੇ ਤੁਸੀਂ ਤੁਰਦੇ ਹੋ, ਪਾਵਰ ਬਾਈ ਕਹਾਉਣ ਦੇ ਸ਼ੌਂਕ ਰੱਖਦੇ ਹੋ, ਇਹਦਾ ਅੰਜਾਮ ਬਹੁਤ ਭੈੜਾ। ਪਰ ਉਹ ਸਾਰੀਆਂ ਚੀਜ਼ਾਂ ਇੰਟਰਟੇਨਮੈਂਟ ਸੀ। ਹੁਣ ਗੈਂਗਵਾਰ 'ਤੇ ਫਿਲਮਾਂ ਤਾਂ ਬਹੁਤ ਵੀ ਆਉਂਦੀਆਂ ਨੇ ਔਰ ਚਲਦੀਆਂ ਵੀ ਨੇ, ਬਾਲੀਵੁੱਡ ਦੀਆਂ ਵੀ ਆਉਂਦੀਆਂ ਨੇ, ਹਾਲੀਵੁੱਡ ਦੀਆਂ ਵੀ ਆਉਂਦੀਆਂ ਨੇ, ਸਾਊਥ ਦੀਆਂ ਵੀ ਆਉਂਦੀਆਂ ਨੇ, ਆਪਣੀਆਂ ਵੀ ਬਣਦੀਆਂ ਨੇ। ਇਸ ਲਈ ਇਹ ਫਿਲਮਾਂ ਦੇ ਵਿੱਚ ਜ਼ਿਆਦਾ ਇੰਟਰਟੇਨਮੈਂਟ ਹੁੰਦਾ। ਕਾਮੇਡੀ ਫਿਲਮ ਤੁਸੀਂ ਦੁਬਾਰਾ ਨਹੀਂ ਦੇਖ ਸਕਦੇ, ਇੱਕ ਵਾਰ ਹੱਸ ਲਿਆ, ਦੂਜੀ ਵਾਰ ਉਸ ਚੁਟਕਲੇ 'ਤੇ ਹਾਸਾ ਨਹੀਂ ਆਉਂਦਾ। ਮੇਰੀ ਮਿੱਟੀ ਫਿਲਮ ਹੁਣ ਵੀ ਮੇਰਾ ਫੇਸਬੁੱਕ 'ਤੇ ਚੈੱਕ ਕਰ ਲਿਓ, ਜਦੋਂ ਮਿੱਟੀ ਦੀ ਫੋਟੋ ਪੈਂਦੀ ਥੱਲੇ ਮੈਸੇਜ ਹੁੰਦੇ, ਕੋਈ ਕਹਿੰਦਾ 100 ਵਾਰ ਦੇਖੀ, ਕੋਈ ਕਹਿੰਦਾ 200 ਵਾਰ ਦੇਖੀ। ਇਹਨੂੰ ਕਹਿੰਦੇ ਇੰਟਰਟੇਨਮੈਂਟ, ਇਹ ਇੰਟਰਟੇਨਮੈਂਟ ਹੁੰਦਾ ਵੀ ਜਿਹੜੀ ਜਿਸ ਤਰ੍ਹਾਂ ਦੀਆਂ ਤੁਸੀਂ ਫਿਲਮਾਂ ਕਰ ਰਹੇ ਹੋ, ਇਹ ਫਿਲਮਾਂ ਕਰਨਾ ਤੁਹਾਡਾ ਸ਼ੌਂਕ ਹੈ ਜਾਂ ਮਜਬੂਰੀ ਹੈ, ਕੀ ਕਾਰਨ ਹੈ? ਦੇਖੋ, ਐਕਸ਼ਨ ਕਰਨਾ ਤਾਂ ਮੇਰਾ ਸ਼ੌਂਕ ਹੈ, ਇਹੋ ਜਿਹੀਆਂ ਫਿਲਮਾਂ ਕਰਨਾ ਤੁਹਾਡਾ ਇੱਕ ਜ਼ਮੀਰ ਵੀ ਤਾਂ ਹੁੰਦਾ ਨਾ, ਵੀ ਤੁਸੀਂ ਹਰ ਬੰਦਾ ਦੇਖੋ ਆਪਣੇ ਤਰੀਕੇ ਨਾਲ ਜੀਂਦਾ, ਹਰ ਬੰਦੇ ਨੂੰ ਕੁਛ ਨਾ ਕੁਛ ਵਧੀਆ ਲੱਗਦਾ। ਮੈਨੂੰ ਇਹ ਫਿਲਮਾਂ ਕਰਨਾ ਵਧੀਆ ਲੱਗਦਾ ਵੀ ਠੀਕ ਆ ਯਾਰ, ਇੱਕ ਤਾਂ ਵਧੀਆ ਇੰਟਰਟੇਨਮੈਂਟ, ਵਧੀਆ ਪਰਫੋਰਮ ਕਰਨ ਦਾ ਮੌਕਾ ਮਿਲਦਾ ਤੁਹਾਨੂੰ, ਦੂਜਾ ਇਹ ਫਿਲਮਾਂ 'ਚ ਇੰਟਰਟੇਨਮੈਂਟ ਵੱਧ ਹੁੰਦਾ। ਇਹ ਫਿਲਮਾਂ ਨੂੰ ਅਗਰ ਸਹੀ ਤਰੀਕੇ ਨਾਲ ਪਬਲਿਕ ਤੱਕ ਪਹੁੰਚਾਇਆ ਜਾਵੇ ਤਾਂ ਫਿਲਮਾਂ ਵੱਧ ਕਮਰਸ਼ੀਅਲ ਵੀ ਹੁੰਦੀਆਂ ਨੇ, ਠੀਕ ਹੈ। ਦੂਜੀ ਜਿਹੜੀ ਮਜਬੂਰੀ ਵਾਲੀ ਗੱਲ ਹੈ, ਇਹ ਫਿਲਮਾਂ ਕਰਨਾ ਮੇਰੀ ਮਜਬੂਰੀ ਨਹੀਂ। ਮੈਂ ਜਦੋਂ ਇਹੋ ਜਿਹੇ ਪ੍ਰੋਜੈਕਟ ਕਰਦਾ, ਉਹ ਕਿਤੇ ਨਾ ਕਿਤੇ ਪ੍ਰੋਡਿਊਸਰ ਮੇਰਾ ਆਪਣਾ ਹੁੰਦਾ, ਮੈਂ ਉਹਨੂੰ ਕਹਿੰਦਾ ਵੀ ਇਹ ਸਟੋਰੀ ਕਰਨੀ ਆ ਤਾਂ ਉਹ ਕਹਿੰਦਾ ਠੀਕ ਹੈ। ਜਦੋਂ ਮੈਂ ਬਾਹਰਲੀ ਫਿਲਮ ਕਰਦਾ, ਉਹ ਫਿਰ ਉਹ ਜੇ ਕੋਈ ਵੀ ਸਟੋਰੀ ਹੁੰਦੀ ਫਿਰ ਮੈਂ ਕਰ ਲੈਂਦਾ। ਜਿਵੇਂ ਕਈ ਫਿਲਮਾਂ ਨੇ, ਗੁਲਾਮ ਹੈ, ਯਾਰ ਮੇਰਾ ਵਰਗਾ, ਫੁੱਲ ਫੁਕਰੇ, ਉਹ ਪ੍ਰੋਡਿਊਸਰਾਂ ਦੀ ਚੋਇਸ ਸੀ, ਪ੍ਰੋਡਿਊਸਰਸ ਦੀ ਸਟੋਰੀ ਸੀ, ਮੈਂ ਕੀਤੀ। ਅਤੇ ਇਹ ਉਹ ਫਿਲਮ ਮੈਂ ਪੈਸੇ ਲਈ ਵੀ ਕਰ ਲੈਂਦਾ। ਉੱਥੇ ਤੁਸੀਂ ਕਹਿ ਸਕਦੇ ਹੋ ਸਕਦਾ ਮਜਬੂਰੀ ਹੋਵੇ ਵੀ ਪੈਸੇ ਮੁੱਕ ਗਏ ਹੈ ਨਾ, ਹੁਣ ਪੈਸੇ ਚਾਹੀਦੇ ਆ, ਕਰ ਲਓ। ਪਰ ਇਹ ਫਿਲਮਾਂ ਤਾਂ ਮੈਂ ਆਪਣੇ ਲਈ ਕਰਦਾ, ਆਪਣੇ ਲੋਕਾਂ ਲਈ ਕਰਦਾ। ਫਿਲਮ ਕਰਨ ਤੋਂ ਬਾਅਦ ਤੁਸੀਂ ਲਾਈਵ ਹੋ ਕੇ ਜਾਂ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਹੇ ਹੋ, ਅਤੇ ਕੀ ਲੱਗਦਾ ਹੈ ਕਿ ਇਸ ਫਿਲਮ ਨੂੰ ਕਰਨ ਤੋਂ ਬਾਅਦ ਜਿਸ ਤਰੀਕੇ ਦੀਆਂ ਧਮਕੀਆਂ ਵੀ ਤੁਹਾਨੂੰ ਮਿਲੀਆਂ, ਤੁਹਾਡੇ ਕਮੈਂਟ ਬਾਕਸ ਦੇ ਵਿੱਚ ਇਸ ਤਰ੍ਹਾਂ ਦੇ
ਕੁਝ ਲੋਕਾਂ ਦੇ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ, ਕੀ ਲੱਗਦਾ ਹੈ ਕਿ ਇਹ ਪੂਰਾ ਘਟਨਾਕ੍ਰਮ ਕੀ ਹੈ? ਵਿਹਲੇ ਨੇ, ਕੰਮ ਧੰਦੇ ਹੈ ਨਹੀਂ ਲੋਕਾਂ ਨੂੰ, ਹੈ ਨਾ। ਜਿਹੜੇ ਬੰਦੇ ਚੰਗੇ ਨੇ ਉਹ ਤਾਂ ਐਪਰੀਸ਼ੀਏਟ ਹੀ ਕਰਦੇ ਨੇ, ਔਰ ਇਹ ਕੁਝ ਕੁ ਫੁਕਰੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਇਹੋ ਜਿਹਾ ਮੈਸੇਜ ਕਰਕੇ ਆਪਣਾ ਨਾਮ ਚਮਕਾਉਣਾ ਹੁੰਦਾ, ਠੀਕ ਹੈ। ਬਾਕੀ ਜਿਹੜੇ ਰੀਅਲ ਗੈਂਗਸਟਰ ਹੋਣਗੇ ਵੀ, ਜਿਹੜੇ ਹੈਗੇ ਵੀ ਨੇ, ਮੈਨੂੰ ਕਦੇ ਕਿਸੇ ਨੇ ਤੰਗ ਪਰੇਸ਼ਾਨ ਨਹੀਂ ਕੀਤਾ ਯਾਰ, ਅੱਜ ਤੱਕ ਫੋਨ ਨਹੀਂ ਕੀਤਾ, ਹੈ ਨਾ। ਜੇ ਕਦੇ ਕਿਸੇ ਨਾਲ ਕੋਈ ਪਹਿਲਿਆਂ ਟਾਈਮਾਂ ਦੇ ਵਿੱਚ ਪਤਾ ਲੱਗਦਾ ਸੀਗਾ, ਮੈਸੇਜ ਆਉਂਦਾ ਵੀ ਸੀ, ਤਾਂ ਇਹੀ ਕਹਿੰਦੇ ਬਾਈ ਤੇਰੀ ਮਿੱਟੀ ਦੇ ਫੈਨ ਆ ਅਸੀਂ। ਮੈਨੂੰ ਕਦੇ ਕਿਸੇ ਨੇ ਤੰਗ ਪਰੇਸ਼ਾਨ ਨਹੀਂ ਕੀਤਾ, ਮੈਨੂੰ ਕੋਈ ਧਮਕੀ ਨਹੀਂ ਦਿੱਤੀ ਇਹੋ ਜਿਹੀ ਕਿਸੇ ਵੀ ਬੰਦੇ ਨੇ। ਇਹ ਜਿਹੜੇ ਕੁਝ ਕੁ ਫੁਕਰੇ ਨੇ, ਜਾਂ ਮੈਂ ਆਪਣੇ ਯੋਧਿਆਂ ਦੀ ਗੱਲ ਕਰਦਾ, ਜਾਂ ਉਹਨਾਂ ਦੇ ਚੱਕਰ 'ਚ ਬੇਸ਼ੱਕ ਕੋਈ ਇਹ ਜਿਹੜੀ ਬਕਵਾਸ ਕਰਦੇ ਨੇ। ਬਾਕੀ ਦੇਖੋ, ਜੇ ਧਮਕੀ ਜਿਨ੍ਹਾਂ ਨੂੰ ਆਉਂਦੀ ਉਹਨਾਂ ਨੂੰ ਆਉਂਦੀ ਵੀ ਹੈ, ਮੈਨੂੰ ਤਾਂ ਐਵੇਂ ਮੈਨੂੰ ਪਤਾ ਹੈ ਧਮਕੀ ਆਈ ਹੈ, ਇਹ ਕਿਸੇ ਹੋਰ ਕਾਰਨ ਕਰਕੇ ਬੇਸ਼ੱਕ ਆਈ ਹੋਊਗੀ, ਬਟ ਆਪਣੇ ਇਹ ਜੇ ਮੈਂ ਕਹਾਂ ਵੀ ਮੈਨੂੰ ਕਿਸੇ ਗੈਂਗਸਟਰ ਨੇ ਧਮਕੀ ਦਿੱਤੀ ਹੈ ਜਾਂ ਇਹ ਗਲਤ ਹੈ ਬਿਲਕੁਲ। ਮੈਨੂੰ ਅੱਜ ਤੱਕ ਕਿਸੇ ਗੈਂਗਸਟਰ ਨੇ ਕੋਈ ਧਮਕੀ ਨਹੀਂ ਦਿੱਤੀ, ਮੈਨੂੰ ਕਦੇ ਕੋਈ ਇਸ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਨਹੀਂ ਦਿੱਤੀ ਹੈਗੀ। ਤਾਂ ਇਸ ਲਈ ਮੈਂ ਵੀ ਨਹੀਂ, ਮੈਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ, ਗੈਂਗਸਟਰਾਂ ਤੋਂ ਤਾਂ ਕੋਈ ਖਤਰਾ ਨਹੀਂ। ਰੱਬੀ ਜੀ, ਮਨ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਰੱਖਦੇ ਹੋ ਕਿ ਭਵਿੱਖ ਨੂੰ ਲੈ ਕੇ ਜਿਹੜਾ ਕੰਮ ਅੱਜ ਕਰ ਰਹੇ ਹੋ ਜਾਂ ਇਸ ਤੋਂ ਕੁਝ ਸਾਲ ਪਹਿਲਾਂ ਕੀਤਾ ਆ, ਤੇ ਭਵਿੱਖ ਦੇ ਵਿੱਚ ਵੀ ਸੋਚਿਆ ਕਿ ਇਸੇ ਤਰ੍ਹਾਂ ਦੇ ਨਾਲ ਜਿਹੜੀਆਂ ਹਿਸਟੋਰੀਕਲ ਪਾਰਟਸ ਨੇ ਜਾਂ ਫਿਲਮਸ ਨੇ ਉਹਨਾਂ ਨੂੰ ਲੈ ਕੇ ਹੀ ਕੰਮ ਕਰਨਾ ਹੈ? ਦੇਖੋ, ਜਦੋਂ ਦਾ ਮੈਨੂੰ ਮੌਕਾ ਮਿਲੂਗਾ, ਵੀ ਮੈਨੂੰ ਕੋਈ ਕਹੂਗਾ ਯਾਰ ਚੱਲ ਫਿਲਮ ਕਰਦੇ ਹਾਂ, ਕਿੱਦਾਂ ਦੀ ਕਰਨੀ ਆ, ਫਿਰ ਮੈਂ ਕਹੂੰਗਾ ਇੱਦਾਂ ਦੀ ਕਰਨੀ ਆ, ਠੀਕ ਹੈ। ਜਦੋਂ ਕੋਈ ਬੰਦਾ ਆਪਣੀ ਸਟੋਰੀ ਲੈ ਕੇ ਆਉਂਦਾ, ਜਾਂ ਕੋਈ ਬੰਦਾ ਆ ਕੇ ਕਹਿੰਦਾ ਯਾਰ ਮੈਂ ਇੱਕ ਐਕਸ਼ਨ ਫਿਲਮ ਕਰਨਾ ਚਾਹੁੰਦਾ, ਕਮਰਸ਼ੀਅਲ, ਤਾਂ ਫਿਰ ਕਹੀਦਾ ਠੀਕ ਹੈ ਯਾਰ ਐਕਸ਼ਨ ਕਮਰਸ਼ੀਅਲ ਕਰ ਲੈਂਦੇ ਹਾਂ, ਹੈ ਨਾ। ਹੁਣ ਇੱਦਾਂ ਦੀ ਫਿਲਮ ਤਾਂ ਸਾਲ 2 ਸਾਲ ਬਾਅਦ, 3 ਸਾਲ ਬਾਅਦ ਬਣਦੀ ਹੈ, ਅਤੇ ਆਪਾਂ 3 ਸਾਲ ਬਹਿ ਤਾਂ ਸਕਦੇ ਨਹੀਂ ਖਾਲੀ, ਕੰਮ ਤਾਂ ਕਰਨਾ ਹੀ ਪੈਣਾ। ਅਤੇ ਇਸ ਲਈ ਪ੍ਰੋਡਿਊਸਰਾਂ 'ਤੇ ਵੀ ਡਿਪੈਂਡ ਹੁੰਦਾ ਕੀ ਕਰਨਾ ਚਾਹੁੰਦੇ ਨੇ। ਰੱਬੀ ਜੀ, ਮੈਸੇਜ ਕੋਈ ਪੰਜਾਬ ਦੇ ਲੋਕਾਂ ਨੂੰ, ਖਾਸ ਕਰ ਜਿਹੜੇ ਲੋਕ ਸਿਨੇਮੇ ਦੇ ਨਾਲ ਲਗਨ ਰੱਖਦੇ ਨੇ, ਜਾਂ ਉਹ ਕਿਤੇ ਨਾ ਕਿਤੇ ਆਪਣੀ ਜਿਹੜੀ ਰੁਚੀ ਉਹਨੂੰ ਤਬਦੀਲ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਮੈਸੇਜ ਤੁਹਾਡੇ ਵੱਲੋਂ? ਜਿਹੜੇ ਰੁਚੀ ਤਬਦੀਲ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਲਈ ਤਾਂ ਇਹ ਫਿਲਮਾਂ ਹੀ ਮੈਸੇਜ ਨੇ, ਵੀ ਦੇਖੋ ਜਾ ਕੇ। ਬਾਕੀ ਇਹ ਆ ਵੀ ਤੁਸੀਂ ਜਿਹੜਾ ਓਫੀਸ਼ੀਅਲ ਪਲੇਟਫਾਰਮ ਹੁੰਦਾ ਉਹਦੇ 'ਤੇ ਦੇਖੋ। ਜਿਹੜੇ ਬਾਹਰਲੇ ਲੋਕ ਨੇ ਉਹਨਾਂ ਨੂੰ ਵੀ ਇਹੀ ਕਹੂੰਗਾ ਵੀ ਜਿਹੜਾ ਓਫੀਸ਼ੀਅਲ ਪਲੇਟਫਾਰਮ ਹੈ ਉਹਦੇ 'ਤੇ ਦੇਖੋ, ਡੱਬਿਆਂ ਡੁੱਬਿਆਂ 'ਤੇ ਨਾ ਦੇਖੋ ਯਾਰ। ਕਿਤੇ ਨਾ ਕਿਤੇ ਜੀ ਤੁਹਾਡੇ ਭਰਾ ਹੀ ਹੈ ਨਾ। ਆਪਾਂ ਇੱਕ ਮਾਂ ਬੋਲੀ ਦੇ ਜਾਏ ਹਾਂ, ਉਹਨਾਂ ਦੇ ਬੱਚੇ ਆ ਪੰਜਾਬੀ ਮਾਂ ਬੋਲੀ ਦੇ, ਅਤੇ ਜੇ ਅਸੀਂ ਕੋਈ ਐਫਰਟ ਕਰਦੇ ਹਾਂ ਤਾਂ ਤੁਸੀਂ ਸਾਨੂੰ ਨਾਲ ਹੱਥ ਮਿਲਾਓ, ਹੱਥ ਹੈ ਨਾ ਵਧਾਓ, ਧੱਕਾ ਦਿਓ, ਥੱਲੇ ਨਾ ਸੁੱਟੋ। ਬਿਲਕੁਲ, ਰੱਬੀ ਕੰਦੋਲਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਰੱਬੀ ਕੰਦੋਲਾ ਉਹੀ ਅਦਾਕਾਰ ਨੇ, ਉਹੀ ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਮਸੰਦ ਫਿਲਮ ਨੂੰ ਕੀਤਾ ਸੀ, ਅਤੇ ਮਸੰਦ ਫਿਲਮ ਪੰਜਾਬ ਦੇ ਲੋਕਾਂ ਦੇ ਵੱਲੋਂ, ਜਾਂ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਵੱਲੋਂ ਮਸੰਦ ਫਿਲਮ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਮਕਬੂਲੀਅਤ ਦਿੱਤੀ ਗਈ ਸੀ। ਤਾਂ ਅੱਜ ਵਾਈਟ ਪੰਜਾਬ ਨੂੰ ਲੈ ਕੇ ਗੱਲਬਾਤ ਕੀਤੀ ਹੈ, ਤੇ ਵਾਈਟ ਪੰਜਾਬ ਨੂੰ ਕਿਹੜੇ ਕਿਹੜੇ ਲੋਕਾਂ ਨੇ ਦੇਖਿਆ ਏ, ਤੇ ਉਸ ਫਿਲਮ ਨੂੰ ਦੇਖਣ ਤੋਂ ਬਾਅਦ ਮਨ ਦੇ ਵਿੱਚ ਤੁਹਾਡੇ ਕਿਸ ਤਰ੍ਹਾਂ ਦੇ ਸੁਝਾਅ ਆਏ ਨੇ। ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਪੰਜਾਬ ਦੇ ਲੋਕਾਂ ਦੀ, ਪੰਜਾਬੀਅਤ ਦੀ ਗੱਲਬਾਤ ਕਰਨ ਵਾਲੇ ਅਦਾਕਾਰਾਂ ਦੇ ਨਾਲ, ਨੌਜਵਾਨਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।